ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਗੁਰਦੀਪ ਸਿੰਘ ਵਿਰਦੀ ਸਲਮਾ ਸਤਨਾਮ ਸਿੰਘ ਸਲਮਾ ਗੁਰਦੀਪ ਸਿੰਘ ਵਿਰਦੀ ਕਲੋਵਸ ਮਨਜੀਤ ਸਿੰਘ ਦੀਵਾਨਾ Fresno, ਬਖਸ਼ੀਸ਼ ਸਿੰਘ ਜੀ ਬ੍ਰਦਰਸ ਮਨਦੀਪ ਸਿੰਘ ਸੈਨੋਜੇ ਜੈਂਡਰ ਹੋਮ ਲੋਨ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ ਜਿਨ੍ਹਾਂ ਦਾ ਫੋਨ ਨੰਬਰ 5599052575 ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਜੇ ਹੁਣ ਭਾਰਤ ਦੀ ਗੱਲ ਕਰੀਏ ਤਾਂ ਸਮੁੱਚੇ ਮੁਲਕ ਦੇ ਵਿੱਚ ਹੀ ਬੰਦ ਦਾ ਸੱਦਾ ਸੀ, ਕਿਸ ਤਰ੍ਹਾਂ ਰਿਹਾ ਉਹ? ਤਕਰੀਬਨ ਮੁਲਕ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇਹਨੂੰ ਵੱਡਾ ਹੁੰਗਾਰਾ ਮਿਲਿਆ ਬਿਨਾਂ ਕਿਸੇ ਸ਼ੱਕ ਦੇ। ਜਿੱਥੋਂ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ, ਇੱਥੇ ਤਾਂ ਤੁਸੀਂ ਕਹਿ ਲਓ ਕੰਪਲੀਟ ਬੰਦ। ਪੰਜਾਬ ਤੇ ਹਰਿਆਣਾ ਜਿਹੜੇ ਸੀਗੇ, ਕੋਈ ਚੀਜ਼ ਖੁੱਲੀ ਨਜ਼ਰ ਨਹੀਂ ਆਈ। ਇਹਦੇ ਵਿੱਚ ਵਪਾਰੀ ਵਰਗ ਜਿਹੜਾ ਸੀ ਉਹਨੇ ਖੁਦ ਹਿੱਸਾ ਲਿਆ। ਆੜਤੀਆਂ ਦੀਆਂ ਐਸੋਸੀਏਸ਼ਨ ਜਿਹੜੀਆਂ ਸੀਗੀਆਂ ਉਹ ਵੀ ਇਹਦੇ ਵਿੱਚ ਆਈਆਂ। ਸੂਬੇ ਦੇ ਵਿੱਚ 300 ਤੋਂ ਵੱਧ ਥਾਵਾਂ ਦੇ ਉੱਤੇ ਮੁਜ਼ਾਹਰੇ ਧਰਨੇ ਜਿਹੜੇ ਉਹ ਕੀਤੇ ਗਏ। ਕਿਲ੍ਹਾ ਰਾਏਪੁਰ ਵਿਚਲੀ ਅਡਾਨੀ ਦੀ ਜਿਹੜੀ ਖੁਸ਼ਕ ਬੰਦਰਗਾਹ ਹੈਗੀ ਉਹਦਾ ਵੀ ਘਿਰਾਓ ਕੀਤਾ ਗਿਆ। ਔਰ ਇਹਦੇ ਵਿੱਚ ਜਿਹੜੇ ਥਾਂ ਥਾਂ ਦੇ ਉੱਤੇ ਟ੍ਰੇਨ ਟਰੈਕ ਜਿਹੜੇ ਸੀ ਉਹ ਵੀ ਰੋਕੇ ਗਏ। ਲਗਭਗ ਸਾਰੀਆਂ ਜਿਹੜੀਆਂ ਟ੍ਰੇਨਾਂ ਸੀਗੀਆਂ ਉਹ ਰੁਕੀਆਂ ਰਹੀਆਂ, ਕੋਈ ਟ੍ਰੇਨ ਨਹੀਂ ਚੱਲੀ। ਜਿਹੜੇ ਰੇਲ ਮੁਸਾਫਰ ਸੀਗੇ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੀਆਂ ਗੱਡੀਆਂ ਰੋਕੀਆਂ ਗਈਆਂ, ਉਹਨਾਂ ਦੇ ਵਾਸਤੇ ਚਾਹ ਪਾਣੀ ਤੇ ਲੰਗਰ ਦਾ ਇੰਤਜ਼ਾਮ ਕਿਸਾਨਾਂ ਨੇ ਕੀਤਾ। ਬਠਿੰਡੇ ਦੇ ਵਿੱਚ, ਖੰਨੇ ਦੇ ਵਿੱਚ, ਸਰਹੰਦ ਦੇ ਵਿੱਚ ਜਿੱਥੇ ਜਿੱਥੇ ਲੋਕ ਰੁਕੇ, ਕਿਸਾਨਾਂ ਨੇ ਲੰਗਰ ਲਿਆ ਕੇ ਉਹਨਾਂ ਯਾਤਰੀਆਂ ਨੂੰ ਛਕਾਇਆ ਜੀ। ਇਹ ਪਹਿਲੀ ਵਾਰ ਕੋਈ ਏਦਾਂ ਦਾ ਬੰਦ ਜਿਹੜਾ ਹੋਇਆ ਹੋਵੇ ਤੇ ਉਹਦੇ ਵਿੱਚ ਬੰਦ ਦੇ ਵਿੱਚ ਜਿਹੜੇ ਫਸੇ ਲੋਕ ਨੇ ਉਹਨਾਂ ਦਾ ਇੰਨਾ ਧਿਆਨ ਜਿਹੜਾ ਉਹ ਰੱਖਿਆ ਗਿਆ ਹੋਵੇ। ਇਹ ਨਵੇਕਲੀ ਜਿਹੜੀ ਉਹ ਕੋਸ਼ਿਸ਼ ਸੀ। ਬਿਹਾਰ ਦੇ 20 ਤੋਂ ਵੱਧ ਜਿਹੜੇ ਜ਼ਿਲ੍ਹੇ ਸੀਗੇ, ਪਟਨਾ ਸਣੇ ਭੋਜਪੁਰ, ਰੋਹਤਾਸ, ਬਕਸਰ, ਗया, ਨਵਾਦਾ, ਸ਼ੇਖਪੁਰਾ, ਨਾਲੰਦਾ, ਪੂਰਨੀਆ, ਬੇਗੂਸਰਾਏ, ਦਰਬੰਗਾ, ਮੁਜ਼ੱਫਰਪੁਰ, ਇਹ ਸਾਰੇ ਜਿਹੜੇ ਸੀਗੇ ਉਹ ਕੰਪਲੀਟ ਬੰਦ ਰਹੇ। ਉੱਤਰ ਪ੍ਰਦੇਸ਼ ਦੇ ਵਿੱਚ ਅਲੀਗੜ੍ਹ, ਸ਼ਾਮਲੀ, ਮੁਰਾਦਾਬਾਦ, ਇਟਾਵਾ, ਸੰਭਲ, ਝਾਰਖੰਡ, ਰਾਂਚੀ ਦੇ ਵਿੱਚ ਕਿਸਾਨਾਂ ਨੇ ਸੜਕਾਂ ਦੇ ਉੱਤੇ ਜਾਮ ਲਾਏ। ਆਂਧਰਾ ਪ੍ਰਦੇਸ਼ ਦੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਨੇ ਇਹਦਾ ਸਮਰਥਨ ਕੀਤਾ। ਕੁਰਨੂਲ ਤੇ ਵਿਜੇਵਾੜਾ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਬੰਦ ਸਫਲ ਬਣਾਇਆ। ਤੇਲੰਗਾਨਾ, ਵਾਰੰਗਲ, ਹਨਮਕੋਂਡਾ, ਮਹਿਬੂਬਾਬਾਦ ਸਣੇ ਸੂਬੇ ਦੀਆਂ ਦਰਜਨ ਥਾਵਾਂ ਦੇ ਉੱਤੇ ਬੰਦ ਦਾ ਅਸਰ ਰਿਹਾ। ਕਰਨਾਟਕਾ ਦੇ ਬੈਂਗਲੁਰੂ ਸਣੇ ਮੈਸੂਰ, ਗੁਲਬਰਗਾ, ਮੰਡਿਆ ਜਿਹੜੇ ਇਹ ਡਿਸਟ੍ਰਿਕਟ ਪੈਂਦੇ ਆ, ਇਹਨਾਂ ਦੇ ਵਿੱਚ ਜਿਹੜੇ ਉਹ ਮੁਜ਼ਾਹਰੇ ਸੀਗੇ ਉਹ ਕੀਤੇ ਗਏ। ਤਕਰੀਬਨ ਜਿਹੜਾ ਮੈਸੂਰ ਦੇ ਵਿੱਚ 3 ਖੇਤੀਬਾੜੀ ਕਾਨੂੰਨਾਂ ਦੀਆਂ ਜਿਹੜੀਆਂ ਕਾਪੀਆਂ ਸੀ ਉਹ ਸਾੜੀਆਂ ਗਈਆਂ। ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਬੰਦ ਸਫਲ ਬਣਾਇਆ। ਉੜੀਸਾ ਦੇ ਕੇਂਦਰ ਪੱਤਾ ਤੇ ਭਦਰਕ, ਮਹਾਰਾਸ਼ਟਰ 'ਚ ਕਿਸਾਨਾਂ ਨੇ ਬੰਦ ਕੀਤਾ। ਪਾਲਗਰ ਤੇ ਜਲਗਾਉਂ ਦੇ ਵਿੱਚ ਕਿਸਾਨਾਂ ਨੇ ਸੜਕ ਬੰਦ ਜਿਹੜੀ ਸੀ ਉਹ ਰੱਖੀ। ਯੂਪੀ, ਮਹਾਰਾਸ਼ਟਰ ਤੇ ਉੜੀਸਾ ਦੇ ਵਿੱਚ ਬਹੁਤੇ ਥਾਵਾਂ ਦੇ ਉੱਤੇ ਆਵਾਜਾਈ ਜਿਹੜੀ ਸੀ ਉਹ ਮੁਕੰਮਲ ਬੰਦ ਰਹੀ, ਸ਼ਾਂਤੀਪੂਰਨ ਤਰੀਕੇ ਦੇ ਨਾਲ ਜਿਹੜੀ ਉਹ ਰਹੀ। ਸਰਕਾਰੀ ਦਾਅਵੇ ਇਹ ਕਹਿੰਦੇ ਜੀ ਕਿ ਟ੍ਰੈਫਿਕ ਤਾਂ ਬਹੁਤੀ ਥਾਵਾਂ ਦੇ ਉੱਤੇ ਆਮ ਵਾਂਗੂ ਚੱਲਦਾ ਰਿਹਾ। ਉਹ ਸਰਕਾਰ ਦੇ ਜਿਹੜੇ ਉਹ ਦਾਅਵੇ ਨੇ, ਪਰ ਇਹ 4 ਮਹੀਨੇ ਮੁਕੰਮਲ ਹੋਣ ਦੇ ਉੱਤੇ ਜਿਹੜਾ ਬੰਦ ਸੀ, ਭਾਰਤ ਬੰਦ ਦਾ ਸੱਦਾ ਦਿੱਤਾ ਸੀ ਸੰਯੁਕਤ ਕਿਸਾਨ ਮੋਰਚੇ ਨੇ। ਉਹਨੇ ਤਕਰੀਬਨ ਸਮੁੱਚੇ ਮੁਲਕ ਭਰ ਦੇ ਵਿੱਚ ਜਿਹੜੀ ਸੀ ਉਹ ਹਾਜ਼ਰੀ ਲਵਾਈ। ਇੱਥੋਂ ਭਾਜਪਾ ਦੀ ਜਿਹੜੀ ਘਬਰਾਹਟ ਆ ਉਹ ਇਸ ਗੱਲ ਤੋਂ ਵੇਖੀ ਜਾ ਸਕਦੀ ਆ ਕਿ ਗੁਜਰਾਤ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਆਗੂ ਯੁੱਧਵੀਰ ਨੂੰ ਜਿਹੜਾ ਸੀਗਾ ਕੈਮਰਿਆਂ ਦੇ ਚੱਲਦਿਆਂ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ। ਔਰ ਉਹਨੂੰ ਪੁਲਿਸ ਜਿਹੜੀ ਸੀ ਪ੍ਰੈਸ ਕਾਨਫਰੰਸ ਦੇ ਵਿੱਚੋਂ ਉਠਾ ਕੇ ਅਰੈਸਟ ਕਰਕੇ ਲੈ ਗਈ। ਯੁੱਧਵੀਰ ਸਿੰਘ ਹੋਰੀ ਭਾਰਤੀ ਕਿਸਾਨ ਯੂਨੀਅਨ ਟਕੈਤ ਦੇ ਸੀਨੀਅਰ ਆਗੂ ਨੇ ਔਰ ਮਹਿੰਦਰ ਸਿੰਘ ਟਕੈਤ ਹੋਰਾਂ ਦੇ ਨਾਲ ਵੀ ਕੰਮ ਕਰਦੇ ਰਹੇ ਆ। ਗੁਜਰਾਤ ਦੇ ਵਿੱਚ ਉੱਥੋਂ ਦੇ ਕਿਸਾਨਾਂ ਨੂੰ ਲਾਮਬੱਧ ਉਹ ਕਰ ਰਹੇ ਸੀ। ਇਹ ਕਹਿ ਰਹੇ ਸੀ ਕਿ ਆਉਂਦੇ ਦਿਨਾਂ ਦੇ ਦੌਰਾਨ ਅਸੀਂ ਇੱਥੇ ਮਹਾ ਪੰਚਾਇਤ ਕਰਨੀ, ਜਿਹਨੂੰ ਰਕੇਸ਼ ਟਕੈਤ ਹੋਰੀ ਸੰਬੋਧਨ ਕਰਨਗੇ, ਜਿਹਨੂੰ ਪੰਜਾਬ ਦੇ ਕਿਸਾਨ ਆਗੂ ਆ ਕੇ ਸੰਬੋਧਨ ਕਰਨਗੇ।
ਇਹ ਪ੍ਰੈਸ ਕਾਨਫਰੰਸ ਚਲਦੀ ਦੇ ਵਿੱਚੋਂ ਉਹਨੂੰ ਉਠਾ ਲਿਆ ਗਿਆ, ਇਹ ਕਹਿ ਕੇ ਕਿ ਉਹਨੇ ਗੁਜਰਾਤ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰਨ ਦੇ ਵਾਸਤੇ ਪਰਮਿਸ਼ਨ ਨਹੀਂ ਲਈ। ਸੋ ਇਹ ਜਿਹੜਾ ਇੱਕ ਟਰਨਿੰਗ ਪੁਆਇੰਟ ਵੀ ਹੋ ਸਕਦਾ ਕਿ ਇਹਦਾ ਗੁਜਰਾਤ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਜੁੜ ਸਕਦੇ ਆ ਇਸ ਅੰਦੋਲਨ ਦੇ ਨਾਲ। ਵੈਸੇ ਉਂਝ ਡਰਾਉਣ ਦੇ ਵਾਸਤੇ ਇਹ ਜਿਹੜੀ ਕੀਤੀ ਗਈ ਆ ਕਿ ਗੁਜਰਾਤ ਮਾਡਲ ਆ ਜਿਹੜਾ ਕਿ ਮੁਲਕ ਪੱਧਰ ਦੇ ਉੱਤੇ ਵੀ ਲਾਗੂ ਕੀਤਾ ਜਾ ਰਿਹਾ ਹੈ। ਬਿਲਕੁਲ, ਤੇ ਡਰਾਉਣ ਦੀ ਕੋਸ਼ਿਸ਼ ਤਾਂ ਇਹਨਾਂ ਨੇ ਪਹਿਲਾਂ ਵੀ ਬਹੁਤ ਕੀਤੀ ਆ, 3 ਕੁ ਮਹੀਨੇ ਪਹਿਲਾਂ ਬਹੁਤ ਕੀਤੀ ਆ, ਪਰ ਲੋਕ ਕਿੱਥੇ ਡਰਦੇ ਆ। ਅੱਗੇ ਬਠਿੰਡੇ ਦੀ ਜੇ ਗੱਲ ਕਰੀਏ, ਉਸ ਦੀ ਜੇਲ੍ਹ ਨੂੰ ਡੈੱਡ ਜ਼ੋਨ ਐਲਾਨਣ ਤੋਂ ਕੇਂਦਰ ਸਰਕਾਰ ਦੀ ਨਾ। ਅਸਲ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ, ਉਹਦੇ ਜੇਲ੍ਹ ਮੰਤਰੀ ਹੈ ਸੁਖਜਿੰਦਰ ਸਿੰਘ ਰੰਧਾਵਾ ਜਾਂ ਪੰਜਾਬ ਸਰਕਾਰ, ਉਹ ਕੀ ਕਰ ਰਹੀ ਹੈ ਪਿਛਲੇ ਦਿਨਾਂ ਤੋਂ ਕਿ ਜਿੰਨੇ ਗੈਂਗਸਟਰ ਨੇ ਪੰਜਾਬ ਦੇ, ਇਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕੀਤਾ ਜਾ ਰਿਹਾ ਮਾਫ ਕਰਨਾ, ਬਠਿੰਡੇ ਦੀ ਜੇਲ੍ਹ ਦੇ ਵਿੱਚ। ਇਹ ਕਿਹਾ ਜਾ ਰਿਹਾ ਕਿ ਇੱਥੇ ਇੱਕ ਜ਼ੋਨ ਬਣਾਇਆ ਗਿਆ ਔਰ ਇਹਨੂੰ ਡੈਡ ਜ਼ੋਨ ਜਿਹੜਾ ਉਹ ਐਲਾਨਿਆ ਗਿਆ ਕਿ ਇੱਥੇ ਕਿਸੇ ਕਿਸਮ ਦਾ ਕੋਈ ਮੋਬਾਈਲ ਨੈਟਵਰਕ ਜਿਹੜਾ ਉਹ ਨਹੀਂ ਚੱਲੂਗਾ। ਕੋਈ 67-68 ਦੇ ਕਰੀਬ ਗੈਂਗਸਟਰ ਨੇ ਜਿਹੜੀਆਂ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਨੂੰ ਇੱਥੇ ਇੱਕ ਜਗ੍ਹਾ ਦੇ ਉੱਤੇ ਇਕੱਠਿਆ ਕੀਤਾ ਜਾ ਰਿਹਾ ਤਾਂ ਕਿ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਇਹ ਸੈੱਲ ਫੋਨ ਦੇ ਰਾਹੀਂ ਆਪਣਾ ਨੈਟਵਰਕ ਜਿਹੜਾ ਉਹ ਚਲਾਈ ਜਾਂਦੇ ਉਸੇ ਤਰੀਕੇ ਦੇ ਨਾਲ ਵੱਖ-ਵੱਖ ਜੇਲ੍ਹਾਂ 'ਚ ਬੈਠੇ। ਇੱਥੇ ਇੱਕ ਜੇਲ੍ਹ ਦੇ ਵਿੱਚ ਇਹਨੂੰ ਨੈਟਵਰਕ ਨੂੰ ਬੰਦ ਕਰਕੇ ਇਹਨਾਂ ਨੂੰ ਕਾਬੂ ਕੀਤਾ ਜਾ ਸਕਦਾ, ਇਹ ਦਲੀਲ ਦਿੱਤੀ ਜਾ ਰਹੀ ਹੈ। ਕੋਈ 43 ਦੇ ਕਰੀਬ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਇਕੱਠਿਆ ਕਰ ਲਿਆ ਗਿਆ, ਬਾਕੀਆਂ ਨੂੰ ਇਕੱਠਿਆ ਕੀਤਾ ਜਾ ਰਿਹਾ। ਪਰ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਕੇਂਦਰ ਦੀ ਸਰਕਾਰ ਨੇ ਝਟਕਾ ਦਿੱਤਾ। ਉਹਨੇ ਇਸ ਬਠਿੰਡੇ ਜੇਲ੍ਹ ਦੇ ਇਲਾਕੇ ਨੂੰ ਡੈਡ ਜ਼ੋਨ ਐਲਾਨਣ ਤੋਂ ਹੱਥ ਖੜੇ ਕੀਤੇ ਆ। ਪੰਜਾਬ ਸਰਕਾਰ ਨੇ ਬਠਿੰਡਾ ਜੇਲ੍ਹ ਦੇ ਵਿੱਚ ਗੈਂਗਸਟਰਾਂ ਦੀ ਇਹ ਲਾਈਨ ਜਿਹੜੀ ਸੰਚਾਰ ਲਾਈਨ ਆ ਤੋੜਨ ਦੇ ਵਾਸਤੇ ਕੇਂਦਰ ਦੀ ਸਰਕਾਰ ਤੋਂ ਮਦਦ ਮੰਗੀ ਸੀਗੀ। ਪੰਜਾਬ ਇਸ ਗੱਲੋਂ ਖਫਾ ਹੈ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਦਿੱਲੀ 'ਚ ਕਿਸਾਨ ਮੋਰਚੇ ਵਾਲੀ ਜਗ੍ਹਾ ਦੇ ਉੱਤੇ ਮੋਬਾਈਲ ਨੈਟਵਰਕ ਦਾ ਜਾਮ ਕਰਤਾ ਗਿਆ ਸੀਗਾ, ਜਦੋਂ ਕਿ ਗੈਂਗਸਟਰਾਂ ਪ੍ਰਤੀ ਨਰਮੀ ਜਿਹੜੀ ਉਹ ਵਿਖਾਈ ਜਾ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ 10 ਮਾਰਚ 2020 ਨੂੰ ਟੈਲੀਕਾਮ ਸਰਵਿਸਿਸ ਰੂਲਸ 2017 ਦੀ ਧਾਰਾ 2 ਦੇ ਤਹਿਤ ਬਠਿੰਡਾ ਜੇਲ੍ਹ ਦੇ 2 ਕਿਲੋਮੀਟਰ ਦੇ ਘੇਰੇ ਨੂੰ ਡੈਡ ਜ਼ੋਨ ਕਰਨ ਦਾ ਹੁਕਮ ਜਿਹੜਾ ਉਹ ਜਾਰੀ ਕੀਤਾ ਸੀ। ਪਰ ਕੇਂਦਰੀ ਸੰਚਾਰ ਮੰਤਰਾਲੇ ਨੇ ਇਹਨਾਂ ਹੁਕਮਾਂ ਨੂੰ ਇੰਪਲੀਮੈਂਟ ਕਰਨ ਦੇ ਉੱਤੇ ਬੇਵਸੀ ਜਿਹੜੀ ਆ ਉਹ ਜ਼ਾਹਰ ਕਰ ਦਿੱਤੀ ਆ। ਕੇਂਦਰੀ ਸੰਚਾਰ ਮੰਤਰਾਲੇ ਨੇ 22 ਮਾਰਚ ਨੂੰ ਲਿਖੀ ਚਿੱਠੀ ਦੇ ਵਿੱਚ ਸਪਸ਼ਟ ਕੀਤਾ ਕਿ ਇਉਂ ਕਿਸੇ ਜ਼ੋਨ ਨੂੰ ਡੈਡ ਜ਼ੋਨ ਨਹੀਂ ਬਣਾਇਆ ਜਾ ਸਕਦਾ। ਇਹ ਕਿਹਾ ਕਿ ਇਹਦੇ ਨਾਲ ਜਿਹੜੇ ਬੱਚਿਆਂ ਦੀ ਪੜ੍ਹਾਈ ਆ ਉਹਦੇ ਉੱਤੇ ਅਸਰ ਪੈ ਸਕਦਾ, ਜਿਹੜੇ ਲੋਕ ਘਰੋਂ ਕੰਮ ਕਰਦੇ ਆ ਇੰਟਰਨੈਟ ਦੇ ਰਾਹੀਂ ਉਹਨਾਂ ਦੇ ਉੱਤੇ ਅਸਰ ਜਿਹੜਾ ਉਹ ਪੈ ਸਕਦਾ। ਇਹ ਕਿਹਾ ਕਿ 2 ਕਿਲੋਮੀਟਰ ਦੇ ਘੇਰੇ ਦੇ ਵਿੱਚ ਰੇਡੀਓ ਵੇਵਜ਼ ਨੂੰ ਪੂਰੀ ਤਰ੍ਹਾਂ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ। ਆਮ ਲੋਕਾਂ ਨੂੰ ਕਾਲ ਡ੍ਰੌਪ ਦੀ ਸਮੱਸਿਆ ਜਿਹੜੀ ਆ ਫਿਰ ਉਹ ਇਸ ਏਰੀਏ ਦੇ ਵਿੱਚ ਜਿਹੜਾ ਉਹ ਆਊਗੀ। ਹੁਣ ਜਿਹੜੀ ਵੱਡੀ ਸਮੱਸਿਆ ਹੈ ਉਹ ਪੰਜਾਬ ਸਰਕਾਰ ਨੂੰ ਇਹ ਵੀ ਆ ਸਕਦੀ ਹੈ ਕਿ ਇਹ ਗੈਂਗਸਟਰ ਜਿਹੜੇ ਨੇ ਇਹ ਤਾਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਨੇ। ਅਕਸਰ ਇਹ ਇੱਕ ਦੂਜੇ ਦੇ ਗਰੁੱਪਾਂ ਦੇ ਬੰਦੇ ਮਾਰ ਕੇ ਉਹਦੀਆਂ ਜ਼ਿੰਮੇਵਾਰੀਆਂ ਲੈਂਦੇ ਆ। ਜਦੋਂ ਇਹ ਜਿਹੜੇ ਗੈਂਗਸਟਰ ਨੇ ਉਹ ਇੱਕ ਜਗ੍ਹਾ ਦੇ ਉੱਤੇ ਇਕੱਠੇ ਕਰਤੇ ਗਏ ਤੇ ਉੱਥੇ ਕੀ ਆਪਸ ਦੇ ਵਿੱਚ ਇਹ ਲੜਨ ਭਿੜਨਗੇ ਨਹੀਂ। ਇਹ ਅਜੀਬ ਜੀ ਸਕੀਮ ਜਿਹੜੀ ਆ ਉਹ ਸਰਕਾਰ ਨੇ ਬਣਾਈ ਆ ਇੱਕ ਜਗ੍ਹਾ ਦੇ ਉੱਤੇ ਇਕੱਠੇ ਕਰਨ ਦੀ। ਇਹਦਾ ਮਤਲਬ ਇਹ ਕਿ ਜਿਹੜਾ ਜੇਲ੍ਹ ਸਿਸਟਮ ਹੈ, ਬਾਕੀ ਜਿਹੜੀਆਂ ਜੇਲ੍ਹਾਂ ਨੇ ਉਹਦੇ ਤੋਂ ਹੱਥ ਖੜੇ ਸਰਕਾਰ ਦੇ ਹੋ ਗਏ ਕਿ ਉਹਨਾਂ ਤੋਂ ਕੰਟਰੋਲ ਨਹੀਂ ਇਹ ਜੇਲ੍ਹਾਂ ਦੇ ਵਿੱਚ ਹੋ ਰਹੇ। ਇਸ ਕਰਕੇ ਇੱਕ ਜਗ੍ਹਾ ਇਕੱਠੇ ਕਰਕੇ ਉੱਥੇ ਇਹੋ ਜਿਹਾ ਡੈਡ ਜ਼ੋਨ ਬਣਾਉਣ ਦੇ ਯਤਨ ਕੀਤੇ ਜਾ ਰਹੇ ਜੀ। ਤੇ ਅੱਗੇ ਸਮੇਧ ਸੈਣੀ ਦੀ ਜੇ ਗੱਲ ਕਰੀਏ, ਉਸ ਨੂੰ ਸਮਨ ਦੇਣ ਗਏ ਸੀ ਜਿਹੜੇ ਬੰਦੇ, ਉਹ ਸਿਕਿਉਰਿਟੀ ਗਾਰਡ ਆ ਜਿਹੜੇ ਸਮੇਧ ਸੈਣੀ ਦੇ, ਉਹਨਾਂ ਨੂੰ ਵਾਪਸ ਭੇਜਿਆ। ਦੇਖੋ ਐਕਚੁਅਲੀ ਜਦੋਂ ਬੰਦਾ ਇਸ ਅਹੁਦੇ ਦੇ ਉੱਤੇ ਉੱਚੇ ਅਹੁਦੇ ਦੇ ਉੱਤੇ ਰਿਹਾ ਤੇ ਉਹਨੂੰ ਚੋਰ ਮੋਰੀਆਂ ਸਾਰਾ ਪਤਾ ਹੁੰਦੀਆਂ ਨੇ। ਸਮੇਧ ਸੈਣੀ ਬਚਦਾ ਆ ਰਿਹਾ ਜੀ ਹਰ ਕੇਸ ਦੇ ਵਿੱਚੋਂ, ਚਾਹੇ ਉਹ ਜਿਹੜਾ ਇੱਥੇ ਜੇਈ ਦਾ ਚੁੱਕ ਕੇ ਮਰਡਰ ਕਰ ਦਿੱਤਾ ਗਿਆ ਸੀਗਾ ਉਹ ਮਾਮਲਾ ਹੋਵੇ, ਪੰਜਾਬ ਦੇ ਨਾਲ ਸੰਬੰਧਿਤ ਹੋਰ ਮਾਮਲੇ ਹੋਣ, ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੋਏ ਗੋਲੀ ਕਾਂਡ ਵਾਲਾ ਜਿਹੜਾ ਉਹ ਮਾਮਲਾ ਹੋਵੇ। ਸਾਬਕਾ ਡੀਜੀਪੀ ਸਮੇਧ ਸੈਣੀ ਅਦਾਲਤ ਦੇ ਵਿੱਚ, ਕੋਟਕਪੂਰੇ ਦੀ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਜਿੱਥੇ ਕੱਲ ਉਹਨਾਂ ਪੇਸ਼ ਹੋਣਾ ਸੀ। ਅਦਾਲਤ ਦੇ ਹੁਕਮਾਂ ਦੇ ਉੱਤੇ ਸਾਬਕਾ ਡੀਜੀਪੀ ਦੇ ਸੰਮਣ ਲੈ ਕੇ ਗਏ ਜਿਹੜੇ ਸਰਕਾਰੀ ਕਰਮਚਾਰੀ ਸੀਗੇ ਉਹਨਾਂ ਨੇ ਲਿਖਤੀ ਤੌਰ ਦੇ ਉੱਤੇ ਅਦਾਲਤ ਨੂੰ ਦੱਸਿਆ ਕਿ ਸਮੇਧ ਸੈਣੀ ਦੇ ਜਿਹੜੇ ਸੁਰੱਖਿਆ ਅਫਸਰ ਨੇ
ਉਹਨਾਂ ਨੂੰ ਸੰਮਣ ਲੈ ਕੇ ਰਿਹਾਇਸ਼ ਦੇ ਅੰਦਰ ਨਹੀਂ ਜਾਣ ਦਿੱਤਾ, ਨਾ ਸੁਮੇਧ ਸੈਣੀ ਦੇ ਨਾਲ ਮਿਲਣ ਦਿੱਤਾ। SIT ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਹੋ ਕੇ ਡਿਸਟ੍ਰਿਕਟ ਅਟਾਰਨੀ ਨੇ ਇਹ ਮੰਗ ਕੀਤੀ ਕਿ ਸੁਮੇਧ ਸੈਣੀ ਨੂੰ ਅਦਾਲਤ ਦੇ ਸੰਮਣ ਤਮੀਲ ਕਰਾਉਣ ਦੇ ਵਾਸਤੇ ਕਿਸੇ ਉੱਚ ਅਧਿਕਾਰੀ ਨੂੰ ਨਿਯੁਕਤ ਕੀਤਾ ਜਾਵੇ। ਅਦਾਲਤ ਨੇ SIT ਦੀ ਇਸ ਗੱਲ ਨੂੰ ਮੰਨ ਲਿਆ ਤੇ 16 ਅਪ੍ਰੈਲ ਲਈ ਸੁਮੇਧ ਸੈਣੀ ਦੇ ਦੁਬਾਰਾ ਸੰਮਣ ਜਾਰੀ ਜਿਹੜੇ ਉਹ ਕੀਤੇ ਆ। ਸੁਮੇਧ ਸੈਣੀ ਨੇ ਅਦਾਲਤ ਨੂੰ ਇੱਕ ਜਿਹੜੀ ਦਰਖਾਸਤ ਭੇਜ ਕੇ ਇਹ ਕਿਹਾ ਕਿ ਉਹ ਬਿਮਾਰ ਹੈ, ਜਿਹਦੇ ਕਰਕੇ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਸਕਦਾ ਤੇ ਉਹਨੂੰ 5 ਦਿਨ ਦੇ ਰੈਸਟ ਦੀ ਸਲਾਹ ਜਿਹੜੀ ਆ ਉਹ ਡਾਕਟਰਾਂ ਨੇ ਦਿੱਤੀ ਹੈ। ਜਿਹੜੇ ਜੁਡੀਸ਼ੀਅਲ ਮੈਜਿਸਟ੍ਰੇਟ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਇਸ ਮਾਮਲੇ ਦੇ ਵਿੱਚ ਸੁਮੇਧ ਸੈਣੀ ਅਜੇ ਤੱਕ ਅਦਾਲਤ ਦੇ ਸਾਹਮਣੇ ਨਿੱਜੀ ਤੌਰ ਦੇ ਉੱਤੇ ਇੱਕ ਵਾਰੀ ਵੀ ਪੇਸ਼ ਨਹੀਂ ਹੋਇਆ ਤਾਂ ਉਹਨੂੰ ਇਸ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਦਰਖਾਸਤ ਦੇਣ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਇੱਕ ਵਾਰੀ ਉਹਨੂੰ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣਾ ਪਊਗਾ, ਉੱਥੇ ਉਹਦੀ ਹਾਜ਼ਰੀ ਲੱਗੂਗੀ, ਫਿਰ ਉਹ ਇਸ ਤਰ੍ਹਾਂ ਦੀ ਐਪਲੀਕੇਸ਼ਨ ਜਿਹੜੀ ਦੇ ਸਕਦਾ। ਮਾਮਲਾ ਗਾਂ ਜਿਹੜਾ ਉਹ ਪੈ ਗਿਆ। ਉਧਰ ਜਿਹੜਾ 2 ਪੁਲਿਸ ਅਧਿਕਾਰੀਆਂ ਦੇ ਖਿਲਾਫ ਜਿਹੜੀ ਸੁਣਵਾਈ ਆ ਉਹ 30 ਅਪ੍ਰੈਲ ਤੱਕ ਟਲੀ ਆ। ਕੋਟਕਪੂਰਾ ਗੋਲੀकांड ਤੋਂ ਬਾਅਦ ਜਿਹੜੇ ਸ਼ਾਂਤਮਈ ਲੋਕ ਮੁਜ਼ਾਹਰਾ ਕਰ ਰਹੇ ਲੋਕ ਸੀ ਉਹਨਾਂ ਦੇ ਉੱਤੇ ਝੂਠਾ ਪਰਚਾ ਦਰਜ ਕਰਨ ਦੇ ਦੋਸ਼ਾਂ ਵਿੱਚ ਘਿਰੇ ਜਿਹੜੇ ਕੋਟਕਪੂਰੇ ਦੇ ਉਦੋਂ ਦਾ SHO ਗੁਰਦੀਪ ਸਿੰਘ ਪੰਧੇਰ ਤੇ ਉਦੋਂ ਦੇ DSP ਬਲਜੀਤ ਸਿੰਘ ਸਿੱਧੂ ਦੇ ਖਿਲਾਫ ਜਿਹੜੀ ਅਦਾਲਤ ਸੀ ਉਹਦੇ ਵਿੱਚ ਚੱਲ ਰਹੇ ਕੇਸ ਦੀ ਸੁਣਵਾਈ 30 ਅਪ੍ਰੈਲ ਤੱਕ ਟਲੀ ਆ। ਦੋਵਾਂ ਪੁਲਿਸ ਅਧਿਕਾਰੀਆਂ ਨੇ ਅਦਾਲਤ ਦੇ ਵਿੱਚ ਅਰਜ਼ੀ ਦੇ ਕੇ ਦਾਅਵਾ ਕੀਤਾ ਸੀਗਾ ਕਿ ਉਹਨਾਂ ਦੇ ਖਿਲਾਫ ਮੁਕੱਦਮਾ ਚਲਾਉਣ ਲਈ ਪੰਜਾਬ ਸਰਕਾਰ ਨੇ ਲੋੜੀਂਦੀ ਮਨਜ਼ੂਰੀ ਨਹੀਂ ਦਿੱਤੀ। ਇਹ ਸਾਰੇ ਮਾਮਲੇ ਜਿਹੜੇ ਨੇ ਇਹਨਾਂ ਦੇ ਵਿੱਚ ਇੱਕ ਚੀਜ਼ ਜਿਹੜੀ ਉਹ ਸਮਝਣੀ ਪਊਗੀ ਉਹ ਹੈ ਤਕਨੀਕ। ਟੈਕਨੀਕਲੀ ਤੌਰ ਦੇ ਉੱਤੇ ਜਿਹੜੀਆਂ ਸਰਕਾਰਾਂ ਨੇ ਉਹ ਕਹਿੰਦੀਆਂ ਕੁਛ ਨੇ ਕਰਦੀਆਂ ਕੁਛ ਨੇ। ਜੋ ਕੁਛ ਜਿਹੜਾ ਇਹ ਕਿਹਾ ਜਾ ਰਿਹਾ ਕਿ ਅਸੀਂ ਤਾਂ ਬੜੇ ਪਾਬੰਦ ਆ, ਅਦਾਲਤਾਂ ਜਿਹੜੀਆਂ ਉਹ ਪਾਬੰਦ ਨੇ, ਅਦਾਲਤਾਂ ਨੇ ਇਸ ਮਾਮਲੇ ਦੇ ਵਿੱਚ ਸਜ਼ਾ ਜਿਹੜੀ ਆ ਉਹ ਕਰ ਦੇਣੀ ਆ, ਬੜੀ ਤੇਜ਼ੀ ਦੇ ਨਾਲ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ। ਪਰ ਦੂਜੇ ਪਾਸੇ ਜਿਹੜੀਆਂ ਤਕਨੀਕੀ ਗੱਲਾਂ ਨੇ, ਕਿਉਂਕਿ ਜੇ ਇਹ ਅਫਸਰ ਨਿਕਲਦੇ ਰਹੇ ਵੱਖ-ਵੱਖ ਕੇਸਾਂ ਦੇ ਵਿੱਚੋਂ ਤਾਂ ਉਹ ਨਿਕਲਦੇ ਕਿਵੇਂ ਰਹੇ। ਜਿਹੜੀ ਫੌਜ ਵਕੀਲਾਂ ਦੀ ਪੰਜਾਬ ਸਰਕਾਰ ਨੇ ਖੜੀ ਕੀਤੀ ਹੋਈ ਆ ਉਹ ਇਹਨਾਂ ਨੂੰ ਕੱਢਦੀ ਹੈ। ਹੁਣ ਮਨਜ਼ੂਰੀ ਵਾਲਾ ਜਿਹੜਾ ਮਾਮਲਾ ਹੈ ਇਹ ਕੱਲੀ ਮਨਜ਼ੂਰੀ ਦੇ ਉੱਤੇ ਹੀ ਜਿਹੜਾ ਜੀ ਉਹ ਸਾਰੀ ਕਹਾਣੀ ਕਰਦਿਆਂ 4 ਸਾਲ ਸਰਕਾਰ ਨੇ ਜਿਹੜੇ ਉਹ ਕੱਢ ਦਿੱਤੇ। ਹੁਣ ਅਖੀਰਲੇ ਸਾਲ ਸਰਕਾਰ ਕੀ ਕਰੂਗੀ ਸਿਰਫ ਚੁੱਪ ਕਰਕੇ ਵੇਖਣ ਵਾਲਾ ਹੀ ਜਿਹੜਾ ਜੀ ਹੋਊਗਾ, ਕਿਉਂਕਿ ਇਹਨਾਂ ਮਾਮਲਿਆਂ ਦੇ ਵਿੱਚ ਲੱਗਦਾ ਨਹੀਂ ਬਹੁਤਾ ਕੁਝ ਹੋਣਾ ਜੀ। ਬਿਲਕੁਲ ਜੀ, ਟਾਈਮ ਹੀ ਪਾਸ ਕੀਤਾ ਅੱਗੇ। ਤੇ ਅੱਗੇ ਗੱਲ ਕਰਦੇ ਹਾਂ ਮੁਖਤਾਰ ਅੰਸਾਰੀ ਵਾਲੇ ਮਾਮਲੇ ਦੀ। ਉਸ ਦੇ ਵਿੱਚ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਘੇਰਿਆ। ਐਕਚੁਅਲੀ ਇਹ ਜਿਹੜਾ ਜੀ ਸਮਝ ਤੋਂ ਥੋੜਾ ਪਰੇ ਵਾਲਾ ਬਹੁਤੇ ਲੋਕਾਂ ਦੇ ਰਿਹਾ ਕਿ ਏਡੀ ਕੀ ਲੋੜ ਪਈ ਸੀ ਮੁਖਤਾਰ ਅੰਸਾਰੀ ਵਾਲੇ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਤੱਕ ਪਹੁੰਚਣ ਦੇ ਵਾਸਤੇ ਜੀ, ਕਿਉਂਕਿ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚਿਆ ਤੇ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਜਿਹੜੀ ਇਸ ਮਾਮਲੇ ਨੂੰ ਹਾਰ ਗਈ। ਬੜੇ ਮਹਿੰਗੇ ਵਕੀਲ ਜਿਹੜੇ ਪੰਜਾਬ ਸਰਕਾਰ ਨੇ ਖੜੇ ਕੀਤੇ ਸੀ। ਬਹਿਸ ਜਿਹੜੀ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ ਸੀ, ਸੁਣਾਤਾ ਹੁਣ ਕਿ ਮੁਖਤਾਰ ਅੰਸਾਰੀ ਜਿਹੜਾ ਕਿ ਬਾਹੂਬਲੀ ਆ ਇੱਥੋਂ ਦਾ ਉੱਤਰ ਪ੍ਰਦੇਸ਼ ਦਾ, ਤੇ ਸਿਆਸੀ ਆਗੂ ਮੁਖਤਾਰ ਅੰਸਾਰੀ ਜਿਹੜਾ ਰੋਪੜ ਜੇਲ੍ਹ ਦੇ ਵਿੱਚ ਬੰਦ ਆ ਉਹਨੂੰ ਉੱਤਰ ਪ੍ਰਦੇਸ਼ ਪੁਲਿਸ ਨੂੰ ਸੌਂਪਿਆ ਜਾਵੇ। 15 ਦਿਨ ਦਾ ਸਮਾਂ ਦਿੱਤਾ ਗਿਆ। ਇਹ ਕਿਹਾ ਗਿਆ ਕਿ ਇਹਨਾਂ 15 ਦਿਨਾਂ ਦੇ ਵਿੱਚ UP ਪੁਲਿਸ ਨੂੰ ਦਿੱਤਾ ਜਾਵੇ। ਔਰ ਸਿਖਰਲੀ ਅਦਾਲਤ ਨੇ ਅੰਸਾਰੀ ਦੀ ਉਹ ਅਰਜ਼ੀ ਵੀ ਖਾਰਜ ਕਰਤੀ ਜਿਹਦੇ ਵਿੱਚ ਉਹਨੇ ਆਪਣੇ ਖਿਲਾਫ ਦਰਜ ਕੇਸਾਂ ਨੂੰ ਸੂਬੇ ਤੋਂ ਬਾਹਰ ਕਿਤੇ ਹੋਰ ਤਬਦੀਲ ਕਰਨ ਦੀ ਮੰਗ ਕੀਤੀ ਜਿਹੜੀ ਉਹ ਸੀਗੀ। 15 ਦੇ ਕਰੀਬ ਮੁਖਤਾਰ ਅੰਸਾਰੀ ਦੇ ਉੱਤੇ ਜਿਹੜੇ ਕੇਸ ਆ ਉਹ ਉੱਤਰ ਪ੍ਰਦੇਸ਼ ਦੇ ਵਿੱਚ ਚੱਲਦੇ ਆ। ਮੁਖਤਾਰ ਅੰਸਾਰੀ ਨੂੰ ਇੱਕ ਫਰੌਤੀ ਦੇ ਕੇਸ ਦੇ ਵਿੱਚ 2019 ਦੇ ਵਿੱਚ ਅਰੈਸਟ ਕੀਤਾ ਗਿਆ ਸੀਗਾ। ਨਾ ਉਹਦਾ ਚਲਾਨ ਪੇਸ਼ ਕੀਤਾ ਗਿਆ, ਨਾ ਅੰਸਾਰੀ ਨੇ ਜ਼ਮਾਨਤ ਅਰਜ਼ੀ ਲਾਈ। ਜਦੋਂ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਅਪਰੋਚ ਕੀਤੀ ਉਹਨੂੰ ਉੱਤਰ ਪ੍ਰਦੇਸ਼ ਲਿਜਾਣ ਦੇ ਵਾਸਤੇ, ਤੇ ਕਦੀ ਇਹ ਕਹਿ ਦਿੱਤਾ ਗਿਆ ਮੁਖਤਾਰ ਅੰਸਾਰੀ ਦੀ ਪਿੱਠ 'ਚ ਦਰਦ ਹੈ, ਕਦੀ ਇਹ ਕਿਹਾ ਗਿਆ ਉਹਨੂੰ ਸ਼ੂਗਰ ਹੋਈ ਆ, ਕਦੀ ਇਹ ਕਿਹਾ ਗਿਆ ਕਿ ਉਹ ਡਿਪਰੈਸ਼ਨ ਦੇ ਵਿੱਚ ਚਲੇ ਗਿਆ, ਇਸ ਕਰਕੇ ਉਹਨੂੰ ਨਹੀਂ ਜਿਹੜਾ ਉਹ ਭੇਜਿਆ ਜਾ ਸਕਦਾ। ਹੁਣ ਜਿਹੜੇ ਜੇਲ੍ਹ ਮੰਤਰੀ ਆ ਉਹ ਇਹ ਕਹਿੰਦੇ ਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਤਮੀਲ ਜਿਹੜੀ ਆ ਉਹ ਕੀਤੀ ਜਾਊਗੀ। ਔਰ ਇਹ ਵੀ ਕਿਹਾ ਕਿ ਸਰਕਾਰ ਦਾ ਕੋਈ ਨਿੱਜੀ ਏਜੰਡਾ ਨਹੀਂ ਹੁੰਦਾ, ਅਦਾਲਤੀ ਹੁਕਮਾਂ ਨੂੰ ਜਿਹੜਾ ਉਹ ਮੰਨਣਾ ਪੈਂਦਾ। ਹੁਣ ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਘਿਰ ਰਹੇ ਆ ਕਿ ਉਹਨਾਂ ਨੇ ਇੰਨਾ ਜ਼ਿਆਦਾ ਇਹਦੇ ਵਾਸਤੇ ਇਸ ਤਰ੍ਹਾਂ ਦਾ ਲਚਕੀਲਾ ਰੁਖ ਜਿਹੜਾ ਸੀ ਉਹ ਕਿਉਂ ਅਪਣਾਇਆ, ਵੀ ਇਹਦੇ ਪਿੱਛੇ ਕਹਾਣੀ ਕੀ ਹੈ।
ਚਾਹੇ ਉਹ ਅਕਾਲੀ ਦਲ ਬਾਦਲ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਉਹਦੇ ਨੇਤਾ ਜਿਹੜੇ ਆ ਉਹ ਸਵਾਲ ਖੜੇ ਕਰ ਰਹੇ ਆ ਕਿ ਦੱਸਿਆ ਜਾਵੇ ਕਿ ਕੀ ਕਾਰਨ ਸੀ ਕਿ ਮੁਖਤਾਰ ਅੰਸਾਰੀ ਨੂੰ ਇੱਥੇ ਪੰਜਾਬ ਦੀ ਜੇਲ੍ਹ ਦੇ ਵਿੱਚ ਇੱਕ ਜਿਹੜਾ ਸੀਗਾ ਉਹ ਟੁੱਚਾ ਜਿਹਾ ਕੇਸ ਦਰਜ ਕਰਕੇ ਇੱਥੇ ਰੱਖਿਆ ਗਿਆ ਉਹਨੂੰ, ਔਰ ਉਹਦੇ ਤੋਂ ਉਹਨਾਂ ਨੇ ਕੀ ਕੰਮ ਜਿਹੜਾ ਉਹ ਕਢਾਉਣਾ ਸੀਗਾ। ਹਰਪਾਲ ਸਿੰਘ ਚੀਮਾ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਹੈ ਕਿ ਯੂਪੀ ਭੇਜਣ ਦਾ ਫੈਸਲਾ ਠੀਕ ਹੈ ਸੁਪਰੀਮ ਕੋਰਟ ਦਾ, ਪਰ ਉਹਨਾਂ ਨੇ ਸ਼ੰਕਾ ਜ਼ਾਹਰ ਕੀਤੀ ਕਿ ਕਾਂਗਰਸ ਜਿਹੜੀ ਆ ਵਿਰੋਧੀਆਂ ਦੇ ਨਾਲ ਨਿਪਟਣ ਲਈ ਇਸ ਤਰ੍ਹਾਂ ਦੇ ਗੈਂਗਸਟਰਾਂ ਨੂੰ ਪੰਜਾਬ ਦੇ ਵਿੱਚ ਰੱਖਣ ਤੇ ਜ਼ੋਰ ਜਿਹੜੀ ਆ ਉਹ ਦੇ ਰਹੀ ਆ। ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦਾ ਤਾਂ ਇਹਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਆਇਆ ਅਜੇ ਤੱਕ, ਨਾ ਆਉਣ ਦੀ ਸੰਭਾਵਨਾ ਹੈ, ਕਿਉਂਕਿ ਜਾਂ ਤਾਂ ਜੇ ਸਾਹਮਣੇ ਆ ਕੇ ਕੋਈ ਪ੍ਰੈਸ ਕਾਨਫਰੰਸ ਹੋਈ ਤੇ ਉਹਦੇ ਵਿੱਚ ਭਾਵੇਂ ਪੁੱਛਿਆ ਜਾਵੇ, ਉਂਝ ਤਾਂ ਉਹਨਾਂ ਨੇ ਕੀ ਕਰਨਾ। ਜਿਹੜੇ ਜੇਲ੍ਹ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਹੋਰੀ, ਉਹ ਪੰਜਾਬ ਸਰਕਾਰ ਦਾ ਜੇਲ੍ਹ ਵਿਭਾਗ ਦੇ ਮਾਮਲੇ ਦੇ ਉੱਤੇ ਉਹਨਾਂ ਨੇ ਕੋਈ ਟਿੱਪਣੀ ਕਰਨ ਤੋਂ ਨਾ ਜਿਹੜੀ ਆ ਉਹ ਕਰ ਦਿੱਤੀ ਹੈ। ਜਿਹੜਾ ਮੁਖਤਾਰ ਅੰਸਾਰੀ ਹੈ ਉਹ ਇਹ ਕਹਿੰਦਾ ਰਿਹਾ ਕਿ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਸਾਰੇ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਮੁਕਾਬਲੇ ਬਣਾ ਦਿੱਤੇ ਗਏ ਪਿਛਲੇ ਸਮੇਂ ਦੇ ਦੌਰਾਨ, ਉਹ ਇਹ ਕਹਿੰਦਾ ਕਿ ਉਹਦਾ ਮੁਕਾਬਲਾ ਵੀ ਬਣਾ ਦਿੱਤਾ ਜਾਊਗਾ, ਜਿਹੜੀ ਗੱਲ ਤੋਂ ਉਹ ਡਰ ਰਿਹਾ ਕਿਉਂਕਿ ਹੁਣ ਮਾਮਲਾ ਸੁਪਰੀਮ ਕੋਰਟ ਦੇ ਧਿਆਨ ਦੇ ਵਿੱਚ ਵੀ ਜਿਹੜਾ ਜੀ ਉਹ ਹੈ। ਇਸ ਕਰਕੇ ਪਤਾ ਨਹੀਂ ਹੁਣ ਕੀ ਹੋਊਗਾ, ਪਰ ਇੰਨਾ ਜ਼ਰੂਰ ਹੈ ਕਿ ਜਦੋਂ ਤੱਕ ਮੁਖਤਾਰ ਅੰਸਾਰੀ ਨੂੰ ਲੈ ਕੇ ਜਾਇਆ ਜਾਊਗਾ ਉੱਤਰ ਪ੍ਰਦੇਸ਼ ਦੀ ਜੇਲ੍ਹ ਦੇ ਵਿੱਚ, ਇਹ ਮਾਮਲਾ ਵਿਰੋਧੀ ਧਿਰਾਂ ਦੇ ਹੱਥਾਂ ਦੇ ਵਿੱਚ ਆਇਆ ਤੇ ਉਹਨੂੰ ਛੇਤੀ ਕੀਤਿਆਂ ਉਹ ਛੱਡਣਗੀਆਂ ਨਹੀਂ। ਜੀ ਜੀ ਜੀ, ਬਹੁਤ ਕੁਛ ਅਜੇ ਹੋਊਗਾ। ਅੱਗੇ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਦੀ, ਭਾਰਤ ਦੇ ਪ੍ਰਧਾਨ ਮੰਤਰੀ ਦੀ, ਕਿ ਉਹ ਨਵੀਆਂ ਗੱਲਾਂ ਕਰਦਾ ਆ ਤੇ ਬਹੁਤ ਕੁਛ ਉਹ ਕਹਿੰਦਾ ਹੈ, ਤੇ ਉਹਨੇ ਹੁਣ ਨਵਾਂ ਦਾਅਵਾ ਕੀਤਾ ਕਿ ਮੈਂ ਵੀ ਅੰਦੋਲਨ ਜੀਵੀ ਰਿਹਾ। ਦੇਖੋ ਉਹਨਾਂ ਨੇ ਅੰਦੋਲਨਕਾਰੀ ਕਿਹਾ, ਪਰ ਜਿਹੜੇ ਅੰਦੋਲਨ ਕਰਨ ਵਾਲੇ ਆ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਉਹ ਕਹਿੰਦੇ ਸੀ ਕਿ ਅੰਦੋਲਨ ਜੀਵੀ ਆ। ਉਹਨਾਂ ਦੇ ਵਾਸਤੇ ਤਾਂ ਉਹਨਾਂ ਨੇ ਇੱਕ ਬਹੁਤ ਨੀਵੇਂ ਪੱਧਰ ਦਾ ਲਫ਼ਜ਼ ਵੀ ਜਿਹੜਾ ਉਹ ਵਰਤਿਆ ਸੀ, ਪਰਜੀਵੀ। ਪਰਜੀਵੀ ਜਿਹੜਾ ਜੀ ਉਹ ਗੰਦੀ ਨਾਲੀ ਦਾ ਕੀੜਾ ਹੁੰਦਾ, ਉਹ ਕਿਸਾਨਾਂ ਦੇ ਵਾਸਤੇ ਵਰਤੇ ਸੀ ਕਿ ਇਹ ਅੰਦੋਲਨ ਜੀਵੀ ਨੇ। ਬੰਗਲਾਦੇਸ਼ ਦੇ ਦੌਰੇ ਦੇ ਉੱਤੇ ਪਹੁੰਚੇ, 2 ਦਿਨਾਂ ਦੌਰੇ ਦੇ ਉੱਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਨਵਾਂ ਦਾਅਵਾ ਕੱਢ ਮਾਰਿਆ ਉੱਥੇ ਜਾ ਕੇ। ਇਹ ਗੱਲ ਕਹੀ ਆ ਕਿ ਜਦੋਂ ਬੰਗਲਾਦੇਸ਼ ਦੇ ਜਿਹੜਾ ਬੰਗਲਾਦੇਸ਼ ਦੀ ਆਜ਼ਾਦੀ ਦੇ ਵਾਸਤੇ ਸੰਘਰਸ਼ ਚੱਲ ਰਿਹਾ ਸੀਗਾ, ਇਹ ਕਿਹਾ ਕਿ ਉਹਨਾਂ ਨੇ ਵੀ ਇਹਦੇ ਵਿੱਚ ਹਿੱਸਾ ਲਿਆ ਸੀਗਾ, ਤੇ ਇਹ ਵੀ ਕਿਹਾ ਕਿ ਜਦੋਂ ਉਹ ਇਸ ਅੰਦੋਲਨ ਦਾ ਪਾਰਟ ਬਣ ਰਹੇ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਔਰ ਇਹ ਕਿਹਾ ਕਿ ਮੈਂ ਸੱਤਿਆਗ੍ਰਹਿ ਜਿਹੜਾ ਉਹ ਕੀਤਾ ਸੀਗਾ, ਔਰ ਮੇਰੇ ਕਿਹਾ ਕਿ ਮੇਰੇ ਜੀਵਨ ਦੇ ਪਹਿਲੇ ਅੰਦੋਲਨਾਂ ਦੇ ਵਿੱਚੋਂ ਇੱਕ ਹੈ। ਮੇਰੀ ਉਮਰ ਉਦੋਂ 20-22 ਸਾਲ ਜਿਹੜੀ ਹੋਊਗੀ। ਇਹ ਵੀ ਕਿਹਾ ਕਿ ਮੈਂ ਤੇ ਮੇਰੇ ਸਾਥੀਆਂ ਨੇ ਬੰਗਲਾਦੇਸ਼ ਦੇ ਲੋਕਾਂ ਦੀ ਆਜ਼ਾਦੀ ਦੇ ਵਾਸਤੇ ਸੱਤਿਆਗ੍ਰਹਿ ਕੀਤਾ ਸੀ, ਆਜ਼ਾਦੀ ਦੇ ਸਮਰਥਨ ਦੇ ਵਿੱਚ ਮੈਂ ਗ੍ਰਿਫਤਾਰੀ ਦਿੱਤੀ ਸੀ। ਹੁਣ ਬਹੁਤਿਆਂ ਨੂੰ ਇੱਕ ਵੱਡਾ ਸਵਾਲ ਜਿਹੜਾ ਜੀ ਇਹ ਆ ਕਿ ਜੇ ਵਾਕਿਆ ਹੀ ਇਹ ਗ੍ਰਿਫਤਾਰੀ ਹੋਈ ਹੁੰਦੀ ਤੇ ਕਿਵੇਂ ਹੋ ਸਕਦਾ ਸੀ ਕਿ ਭਗਤ ਜਿਹੜੇ ਨੇ ਉਹਨਾਂ ਨੇ ਹੁਣ ਤੱਕ ਇਹ ਕੱਢੀ ਕਿਉਂ ਨਾ, ਇਹ ਗ੍ਰਿਫਤਾਰੀ ਕਿੱਥੇ ਹੋਈ ਸੀ, ਕਿਵੇਂ ਹੋਈ ਸੀ, ਉਹਨਾਂ ਨੂੰ ਸੱਤਿਆਗ੍ਰਾਹੀ ਹੁਣ ਤੱਕ ਜਿਹੜਾ ਬਣਾ ਦੇਣਾ ਸੀਗਾ। ਇੱਥੇ ਇੱਕ ਗੱਲ ਹੋਰ ਜਿਹੜੀ ਅਜੀਬ ਇਹ ਹੋਈ ਕਿ ਇੱਕ ਤਾਂ ਅੱਜ ਤੋਂ ਕੋਈ 14 ਦਿਨ ਪਹਿਲਾਂ, 15 ਦਿਨ ਪਹਿਲਾਂ ਜਦੋਂ ਇੱਥੇ ਉਹਨਾਂ ਨੇ ਤਾਰੀਫ ਕੀਤੀ ਸੀਗੀ ਜਵਾਹਰ ਲਾਲ ਨਹਿਰੂ ਹੋਰਾਂ ਦੀ ਦਾਂਡੀ ਮਾਰਚ ਦੇ ਵਾਸਤੇ, ਇੱਕ ਪ੍ਰੋਗਰਾਮ ਸੀਗਾ ਉਹਦੀ ਜਿਹੜੀ ਸੀ ਪ੍ਰਧਾਨਗੀ ਕਰਦੇ ਆ। ਇਹ ਕਿਹਾ ਸੀਗਾ ਕਿ ਦਾਂਡੀ ਮਾਰਚ ਵਾਲੇ ਦਿਨ ਜਵਾਹਰ ਲਾਲ ਨਹਿਰੂ ਹੋਰਾਂ ਨੂੰ ਯਾਦ ਕਰਨਾ ਬੜਾ ਜ਼ਰੂਰੀ ਆ। ਔਰ ਉਧਰ ਹੁਣ 14-15 ਦਿਨਾਂ ਦੇ ਅੰਦਰ ਬੰਗਲਾਦੇਸ਼ ਦੇ ਵਿੱਚ ਜਾ ਕੇ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਾਰੀਫ ਜਿਹੜੀ ਆ ਉਹ ਕਰ ਦਿੱਤੀ ਹੈ। ਇਹ ਕਿਹਾ ਕਿ ਬੰਗਲਾਦੇਸ਼ ਬਣਾਉਣ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਰਾਂ ਦਾ ਬਹੁਤ ਵੱਡੇ ਉਹਨਾਂ ਦੇ ਯਤਨ ਸੀ, ਤੇ ਇਹਦੇ ਵਿੱਚ ਇੱਕ ਮਹੱਤਵਪੂਰਨ ਉਹਨਾਂ ਦੀ ਭੂਮਿਕਾ ਜਿਹੜੀ ਉਹ ਰਹੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਨਹਿਰੂ ਤੇ ਗਾਂਧੀ ਪਰਿਵਾਰ ਨੂੰ ਹਰੇਕ ਚੀਜ਼ ਦੇ ਵਾਸਤੇ ਦੋਸ਼ੀ ਦੱਸਦੀ ਹੈ। ਚਾਹੇ ਅੱਜ ਵਾਪਰ ਰਹੀਆਂ ਘਟਨਾਵਾਂ ਨੇ ਉਹਦੇ ਵਾਸਤੇ ਵੀ ਉਹ ਨਹਿਰੂ ਤੇ ਗਾਂਧੀ ਨੂੰ ਹੀ ਦੋਸ਼ੀ ਜਿਹੜਾ ਉਹ ਦੱਸਦੀ ਹੈ। ਬੰਗਲਾਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਵਿਰੋਧ ਵੀ ਬਹੁਤ ਹੋ ਰਿਹਾ। ਢਾਕਾ ਦੀ ਯੂਨੀਵਰਸਿਟੀ ਦੇ ਵਿੱਚ ਖਾਸ ਤੌਰ ਦੇ ਉੱਤੇ ਬਹੁਤ ਵੱਡਾ ਵਿਰੋਧ ਹੋਇਆ, ਜਿੱਥੇ ਕਿ ਪੁਲਿਸ ਦੇ ਨਾਲ ਭਿੜ ਪਏ ਜਿਹੜੇ ਸਟੂਡੈਂਟ ਸੀਗੇ, ਔਰ ਉੱਥੇ 4 ਲੋਕਾਂ ਦੀ ਮੌਤ ਹੋ ਜਾਣ ਦੀ ਜਿਹੜੀ ਦੀ ਉਹ ਖਬਰ ਵੀ ਹੈ। ਵੈਸੇ ਇਹ ਥੋੜਾ ਜਿਹਾ ਇਹਨਾਂ ਹੈ ਕਿ ਇਹ ਵੀ ਕਿਹਾ ਜਾ ਰਿਹਾ ਕਿ ਉੱਥੇ ਇੱਕ ਬੰਗਲਾਦੇਸ਼ ਦੇ ਵਿੱਚ ਮੰਦਿਰ ਹੈ ਜਿੱਥੇ ਪ੍ਰਧਾਨ ਮੰਤਰੀ ਹੋਰੀ ਅੱਜ ਜਾਣਗੇ। ਇੱਥੇ ਜਾਣ ਦਾ ਜਿਹੜਾ ਰੀਜ਼ਨ ਇਹ ਹੋਊਗਾ ਕਿ ਜਿਹੜੇ ਬੰਗਲਾਦੇਸ਼ ਦੇ ਵਿੱਚ ਰਹਿੰਦੇ ਬਹੁਤ ਸਾਰੇ ਲੋਕ ਨੇ,
ਉਹ ਇਸ ਮੰਦਿਰ ਨੂੰ ਮੰਨਦੇ ਆ। ਉਸ ਮੰਦਿਰ ਦੇ ਉੱਤੇ ਜਾ ਕੇ ਐਤਵਾਰ ਨੂੰ ਜਦੋਂ ਆਉਣਗੇ ਤੇ ਉਹ ਇੱਥੇ ਆ ਕੇ ਮਨ ਕੀ ਬਾਤ ਦੇ ਵਿੱਚ ਇਹਦਾ ਜ਼ਿਕਰ ਕਰਨਗੇ, ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਅਜੇ ਵੋਟਾਂ ਦੇ ਕਈ ਗੇੜ ਹੋਣੇ ਆ। ਬੰਗਲਾਦੇਸ਼ ਦੇ ਦੌਰੇ ਦੇ ਦੌਰਾਨ ਇਹ ਮਤੂਆ ਜਿਹੜਾ ਇੱਕ ਭਾਈਚਾਰਾ ਹੈ ਉਹਦਾ ਮੰਦਿਰ ਹੈ, ਉੱਥੇ ਜਾਣਗੇ। ਪੱਛਮੀ ਬੰਗਾਲ ਦੇ ਵਿੱਚ ਜਿਹੜਾ ਮਤੂਆ ਭਾਈਚਾਰਾ, ਉਹਦੇ ਵੋਟਰਾਂ ਦੀ ਗਿਣਤੀ 2 ਕਰੋੜ ਤੋਂ ਜ਼ਿਆਦਾ। ਜਿੰਨਾ ਮਤੂਆ ਵੋਟਰਾਂ ਦਾ ਅਸਰ ਉਹਦੇ ਵਿੱਚ ਹੈ, ਉੱਥੇ ਵੋਟਾਂ ਜਿਹੜੀਆਂ ਉਹ ਪੈ ਵੀ ਰਹੀਆਂ ਨੇ। ਤੇ ਅੱਜ ਉਸ ਮੰਦਿਰ ਦੀਆਂ ਖਬਰਾਂ ਜਿਹੜੀਆਂ ਉਹ ਵੱਡੇ ਪੱਧਰ ਦੇ ਉੱਤੇ ਪਬਲਿਸ਼ ਜਿਹੜੀਆਂ ਉਹ ਹੋਣਗੀਆਂ। ਤੋ ਇਸ ਕਰਕੇ ਇਹਦਾ ਸੰਬੰਧ ਜਿਹੜਾ ਜੀ ਇੱਕ ਤਾਂ ਵੋਟਾਂ ਦੇ ਨਾਲ ਹੈ। ਦੂਜਾ ਜਿਹੜਾ ਜੀ, ਜਿੰਨੇ ਤਕਰੀਬਨ ਆਲੇ ਦੁਆਲੇ ਮੁਲਕ ਨੇ, ਚਾਹੇ ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਸ੍ਰੀਲੰਕਾ, ਨੇਪਾਲ ਹੈ, ਉਹਨਾਂ ਦੇ ਨਾਲ ਪਿਛਲੇ ਸਮੇਂ ਤੋਂ ਵਿਗੜੀ ਰਹੀ ਹੈ, ਵਿਗਾੜੀ ਜਿਹੜੀ ਜੀ ਉਹ ਰੱਖੀ ਹੈ। ਡਾਕਟਰ ਮਨਮੋਹਨ ਸਿੰਘ ਹੋਰਾਂ ਦੀ 10 ਵਰ੍ਹੇ ਦੀ ਸਰਕਾਰ ਦੇ ਵੇਲੇ ਚਾਹੇ ਕੁਝ ਵੀ ਹੋਵੇ, ਵਪਾਰ ਨੂੰ ਚਾਹੇ ਪ੍ਰਮੁੱਖ ਰੱਖਿਆ ਗਿਆ ਹੋਵੇ, ਸਾਰੇ ਮੁਲਕਾਂ ਦੇ ਨਾਲ ਵਧੀਆ ਸਬੰਧ ਜਿਹੜੇ ਦੀ ਉਹ ਰਹੇ ਨੇ। ਹੁਣ ਪਾਕਿਸਤਾਨ ਦੇ ਨਾਲ ਵੀ ਇੱਕਦਮ ਸਬੰਧ ਸੁਧਾਰਨ ਵੱਲ ਨੂੰ ਤੁਰੀ ਹੋਈ ਆ ਸਰਕਾਰ, ਜਿਹੜਾ ਕਿ ਚੰਗੇ ਸਟੈਪ ਨੇ। ਬੰਗਲਾਦੇਸ਼ ਦੇ ਵਿੱਚ ਉਹ ਗਏ ਨੇ, ਪਰ ਉੱਥੇ ਕਿਉਂਕਿ ਜਿਹੜਾ NCR ਹੈ ਉਹਦਾ ਵਿਰੋਧ ਹੋ ਰਿਹਾ, ਜਿਹਦੇ ਕਰਕੇ ਪ੍ਰਧਾਨ ਮੰਤਰੀ ਹੋਰਾਂ ਦਾ ਵਿਰੋਧ ਉੱਥੇ ਕੀਤਾ ਜਿਹੜਾ ਉਹ ਜਾ ਰਿਹਾ, ਜਿਹਦੇ ਵਿੱਚ 4 ਮੌਤਾਂ ਹੋਈਆਂ ਨੇ। ਪਰ ਇਹਦਾ ਸਭ ਤੋਂ ਅਹਿਮ ਪੱਖ ਜਿਹੜਾ ਜੀ ਉਹ ਇਹੀ ਹੈ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਪਹਿਲੀ ਵਾਰੀ ਇਹ ਖੁਲਾਸਾ ਕੀਤਾ ਕਿ ਉਹ ਵੀ ਅੰਦੋਲਨ ਜੀਵੀ ਰਹੇ। ਪਤਾ ਨਹੀਂ ਕਿਹੜਾ ਦੇਸ਼ ਉਹਨਾਂ ਨੇ ਆਜ਼ਾਦ ਕਰਾਇਆ ਹੋਣਾ, ਬਾਅਦ 'ਚ ਹੀ ਪਤਾ ਲੱਗੂਗਾ। ਅੱਗੇ ਗੱਲ ਕਰਦੇ ਹਾਂ, ਪੰਜਾਬ ਦੀਆਂ ਜੇਲ੍ਹਾਂ ਤੋਂ ਕਰੋਨਾ ਕਰਕੇ ਬਹੁਤ ਸਾਰੇ ਜਿਹੜੇ ਕੈਦੀ ਸੀਗੇ ਉਹ ਪੈਰੋਲ ਤੇ ਗਏ ਸੀਗੇ, 160 ਦੇ ਕਰੀਬ, ਪਰ ਉਹ ਲਾਪਤਾ ਹੈ। ਜੀ ਜਦੋਂ ਇਹ ਕਰੋਨਾ ਵਾਇਰਸ ਆਇਆ ਸੀ ਤਾਂ ਉਦੋਂ ਜਿਹੜਾ ਜੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਵੱਖ-ਵੱਖ ਸੂਬਿਆਂ ਦੇ ਜਿਹੜੇ ਕੈਦੀ ਸੀ ਉਹਨਾਂ ਨੂੰ ਪੈਰੋਲ ਦੇ ਦਿੱਤੀ ਗਈ ਸੀ, ਤਾਂ ਕਿ ਜੇਲ੍ਹਾਂ ਦੇ ਵਿੱਚੋਂ ਰਸ਼ ਘਟਾਇਆ ਜਾ ਸਕੇ। 650 ਤੋਂ ਲੈ ਕੇ 700 ਦੇ ਕਰੀਬ ਜਿਹੜੇ ਕੈਦੀ ਨੇ ਉਹਨਾਂ ਨੂੰ ਵਾਪਸ ਬੁਲਾਇਆ ਜਾ ਰਿਹਾ। 2000 ਤੋਂ ਵੱਧ ਕੈਦੀ ਜਿਹੜੇ ਆ ਉਹ ਵਾਪਸ ਆ ਚੁੱਕੇ ਹੋਏ ਆ। ਜੇਲ੍ਹ ਵਾਪਸ ਆਉਣ ਵਾਲੇ ਪੁਰਸ਼ ਕੈਦੀਆਂ ਦੇ ਵਾਸਤੇ ਬਰਨਾਲਾ, ਪਠਾਨਕੋਟ ਦੇ ਵਿੱਚ, ਤੇ ਜਿਹੜੀਆਂ ਔਰਤ ਕੈਦੀਆਂ ਨੇ ਉਹਨਾਂ ਦੇ ਮਲੇਰਕੋਟਲੇ ਦੀ ਜੇਲ੍ਹ ਨੂੰ ਤੈਅ ਜਿਹੜਾ ਉਹ ਕੀਤਾ ਗਿਆ। ਇਹਨਾਂ ਦੀ ਰਿਪੋਰਟ ਜਿਹੜੀ ਆ ਉਹ ਲੈ ਕੇ ਇਹਦੀ ਕੋਰੋਨਾ ਦੀ ਉਹ 2-3 ਦਿਨ ਪਹਿਲਾਂ ਦੀ ਜਿਹੜੀ ਉਹ ਹੋਣੀ ਚਾਹੀਦੀ ਆ। ਇਹਦੇ ਆਧਾਰ ਦੇ ਉੱਤੇ ਉਹਨਾਂ ਨੂੰ ਵਾਪਸ ਜਿਹੜਾ ਜੀ ਉਹ ਲਿਆ ਜਾ ਰਿਹਾ। ਸੂਬੇ ਦੇ ਵਿੱਚ ਜਦੋਂ ਕੋਵਿਡ ਸਿਖਰ ਦੇ ਉੱਤੇ ਸੀਗਾ ਤਾਂ ਪੰਜਾਬ ਦੇ ਵਿੱਚ ਜਿਹੜੇ ਕੈਦੀ ਸੀ ਉਹਨਾਂ ਨੂੰ ਪੈਰੋਲ ਇਹ ਦਿੱਤੀ ਗਈ ਸੀ। 5000 ਇਹਨਾਂ ਦੇ ਵਿੱਚ ਇਦਾਂ ਦੇ ਕੈਦੀ ਸੀ ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਸੀ, ਜਦੋਂ ਕਿ 6000 ਕੈਦੀ ਜਿਹੜੇ ਉਹ ਅੰਡਰ ਟਰਾਇਲ ਸੀਗੇ। ਇਹਨਾਂ ਦੇ ਵਿੱਚੋਂ ਇਹਨਾਂ ਕੈਦੀਆਂ ਨੇ ਆਪਣੇ ਬੈਂਚ ਦੇ ਹਿਸਾਬ ਦੇ ਨਾਲ ਆਪਣੀਆਂ ਜੇਲ੍ਹਾਂ ਦੇ ਵਿੱਚ ਵਾਪਸ ਆਉਣਾ ਜਿਹੜਾ ਉਹ ਸੀਗਾ। ਹੁਣ ਇਹ ਪਤਾ ਲੱਗ ਰਿਹਾ ਕਿ 160 ਕੈਦੀ ਜਿਹੜੇ ਆ ਉਹ ਪਹੁੰਚੇ ਨਹੀਂ। ਇਹਦੇ ਨੂੰ ਲੈ ਕੇ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਉਹਦੇ ਫਿਕਰ ਵਧੇ ਨੇ ਕਿ ਪੈਰੋਲ ਜੰਪ ਕਰਨ ਵਾਲੇ ਇਹਨਾਂ ਕੈਦੀਆਂ ਨੂੰ ਵਾਪਸ ਜੇਲ੍ਹ ਲਿਆਉਣ ਦੇ ਵਾਸਤੇ ਹੁਣ ਇੱਕ ਸਪੈਸ਼ਲ ਆਪਰੇਸ਼ਨ ਜਿਹੜਾ ਉਹ ਚਲਾਇਆ ਜਾਊਗਾ। ਅਜੇ ਤੱਕ ਜਿਹੜੇ ਪੈਰੋਲ ਖਤਮ ਹੋਣ ਤੋਂ ਬਾਅਦ ਜੇਲ੍ਹ ਪਹੁੰਚੇ ਕਈ ਕੈਦੀ 2 ਤੋਂ 3 ਦਿਨ ਲੇਟ ਪਹੁੰਚੇ ਆ। ਦੇਰੀ ਨਾਲ ਆਉਣ ਵਾਲੇ ਜਿਹੜੇ ਕੈਦੀ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਜਿਹੜਾ ਦੇਰੀ ਜੇਲ੍ਹ ਵਾਪਸ ਆਉਣ ਦਾ ਸੰਦੇਸ਼ ਮਿਲਿਆ ਸੀ ਕਿ ਤੁਸੀਂ ਠਹਿਰ ਕੇ ਆਉਣਾ, ਔਰ ਇਹ ਕਿਹਾ ਕਿ ਜਿਹੜੇ ਕੈਦੀ ਪੈਰੋਲ ਜੰਪ ਦਾ ਵਿਭਾਗ ਨੂੰ ਸ਼ੱਕ ਹੈ ਉਹਨਾਂ ਨੂੰ ਲੱਭਣ ਦੇ ਵਾਸਤੇ ਇਹ ਸਰਚ ਆਪਰੇਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਵਿਭਾਗ ਦੇ ਵੱਲੋਂ ਹੁਣ ਪੁਲਿਸ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਕਿ ਇੱਕ ਵਿਸ਼ੇਸ਼ ਸਰਚ ਆਪਰੇਸ਼ਨ ਚਲਾ ਕੇ ਇਹਨਾਂ ਨੂੰ ਲੱਭਿਆ ਜਾਵੇ, ਜਿਨ੍ਹਾਂ ਦੀ ਗਿਣਤੀ 150 ਤੋਂ ਉੱਪਰ ਹੈ। ਕੋਈ 100 ਤੇ 60 ਦੇ ਕਰੀਬ ਨੇ ਜਿਹੜੇ ਇਹ ਅਜੇ ਤੱਕ ਲੱਭੇ ਨਹੀਂ। ਤੋ ਇਹ ਇੱਕ ਨਵੀਂ ਮੁਸੀਬਤ ਜਿਹੜੀ ਆ ਉਹ ਜੇਲ੍ਹ ਦੇ ਅਧਿਕਾਰੀਆਂ ਦੇ ਵਾਸਤੇ ਹੈ। ਕਿਹਾ ਜਾ ਰਿਹਾ ਕਿ ਇਹਦੇ ਵਿੱਚ ਬਹੁਤੇ ਉਹ ਨੇ ਜਿਨ੍ਹਾਂ ਨੂੰ ਸਜ਼ਾਵਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ, ਔਰ ਗੰਭੀਰ ਦੋਸ਼ਾਂ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਹੋਈਆਂ ਨੇ, ਉਹ ਨਹੀਂ ਇਸ ਵੇਲੇ ਲੱਭ ਰਹੇ ਜੀ। ਤੇ ਅੱਗੇ ਗੱਲ ਕਰਦੇ ਆ ਪੱਛਮੀ ਬੰਗਾਲ ਤੇ ਹੋਰ ਵੀ ਮੇਰੇ ਖਿਆਲ 'ਚ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਸ਼ੁਰੂ ਹੋ ਗਈਆਂ ਹੋਣੀਆਂ। ਕੱਲ ਪੱਛਮੀ ਬੰਗਾਲ ਤੇ ਅਸਮ 2 ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਚੱਲ ਰਹੀਆਂ ਨੇ। ਬੰਗਾਲ ਦੀ ਪੂਰਬੀ ਮਿਦਨਾਪੁਰ, ਪੋਤਾਸ਼ਪੁਰ ਦੀ ਜਿਹੜੀ ਵੋਟਿੰਗ ਆ, ਉੱਥੋਂ ਕੁਝ ਥਾਵਾਂ ਦੇ ਉੱਤੇ ਕੁਝ ਹਿੰਸਾ ਦੀਆਂ ਖਬਰਾਂ ਵੀ ਜਿਹੜੀਆਂ ਉਹ ਆ ਰਹੀਆਂ ਨੇ। ਮਿਦਨਾਪੁਰ ਦੀ 13 ਸੀਟਾਂ ਦੇ ਉੱਤੇ ਵੋਟਿੰਗ ਹੈ, ਜਿਹਦੇ ਉੱਤੇ ਤ੍ਰਿਣਮੂਲ ਕਾਂਗਰਸ ਤੋਂ BJP 'ਚ ਆਏ ਸ਼ੁਭਿੰਦੂ ਅਧਿਕਾਰੀ ਦਾ ਦਬਦਬਾ ਮੰਨਿਆ ਜਾਂਦਾ।
ਉਧਰ ਅਸਮ ਦੇ ਵਿੱਚ ਪਹਿਲੇ ਫੇਜ਼ ਦੇ ਵਿੱਚ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਮੈਦਾਨ ਦੇ ਵਿੱਚ ਨੇ। ਇਹਨਾਂ ਦੋਨਾਂ ਰਾਜਾਂ ਦੇ ਵਿੱਚ ਇਹਨਾਂ ਸੀਟਾਂ ਦੇ ਉੱਤੇ ਕੋਈ 455 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਆ। ਦੋਨਾਂ ਰਾਜਾਂ ਦੇ ਵਿੱਚ ਅੱਜ ਕੋਈ 1.5 ਕਰੋੜ ਤੋਂ ਉੱਪਰ 1 ਕਰੋੜ 54 ਲੱਖ ਦੇ ਕਰੀਬ ਜਿਹੜੇ ਵੋਟਰ ਨੇ ਉਹ ਇਹਨਾਂ ਉਮੀਦਵਾਰਾਂ ਦੀ ਕਿਸਮਤ ਨੂੰ ਮਸ਼ੀਨਾਂ 'ਚ ਕੈਦ ਕਰਨਗੇ। ਪੱਛਮੀ ਬੰਗਾਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕੁਝ ਹੋਈਆਂ ਘਟਨਾਵਾਂ ਤੋਂ ਬਾਅਦ ਚੋਣ ਕਮਿਸ਼ਨ ਜਿਹੜਾ ਉਹ ਸਖਤੀ ਕਰਦਾ ਨਜ਼ਰ ਆ ਰਿਹਾ। ਦੋਨਾਂ ਰਾਜਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੈਰਾਮਿਲਟਰੀ ਫੋਰਸਸ ਜਿਹੜੀਆਂ ਉਹ ਲਾਈਆਂ ਗਈਆਂ ਨੇ। ਬੰਗਾਲ ਦੇ ਵਿੱਚ ਪੈਰਾਮਿਲਟਰੀ ਫੋਰਸਸ ਦੀਆਂ 730 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ। ਇੱਕ ਕੰਪਨੀ ਦੇ ਵਿੱਚ 100 ਪੁਲਿਸ ਵਾਲੇ ਜਿਹੜੇ ਉਹ ਸ਼ਾਮਲ ਨੇ। ਬੰਗਾਲ ਦੀ 294 ਸੀਟਾਂ ਦੇ ਵਿੱਚੋਂ 30 ਸੀਟਾਂ ਦੇ ਉੱਤੇ ਚੋਣ ਹੋ ਰਹੀ ਆ ਔਰ ਇਹਨਾਂ ਦੇ ਵਿੱਚ 191 ਉਮੀਦਵਾਰ ਮੈਦਾਨ ਦੇ ਵਿੱਚ ਨੇ। 21 ਔਰਤਾਂ ਨੇ ਇਹਦੇ ਉਮੀਦਵਾਰਾਂ ਦੇ ਵਿੱਚ। ਬੰਗਾਲ ਦੇ ਵਿੱਚ ਪਹਿਲੇ ਫੇਜ਼ ਦੇ ਵਿੱਚ 73,80,000 ਜਿਹੜੇ ਵੋਟਰ ਨੇ ਉਹ ਵੋਟਾਂ ਪਾਉਣਗੇ ਔਰ ਇਹਦੇ ਵਿੱਚ 37,52,000 ਮੇਲ ਤੇ 36,27,000 ਔਰਤਾਂ ਜਿਹੜੀਆਂ ਉਹ ਸ਼ਾਮਲ ਨੇ। ਔਰ ਪਹਿਲੇ ਫੇਜ਼ ਦੇ ਵਿੱਚ ਬੰਗਾਲ ਦੇ ਵਿੱਚ 10,228 ਬੂਥ ਜਿਹੜੇ ਆ ਉਹ ਬਣਾਏ ਗਏ ਆ। ਅਸਮ ਦੀ ਜੇ ਗੱਲ ਕਰੀਏ ਤਾਂ ਅਸਮ ਦੇ ਵਿੱਚ 126 ਸੀਟਾਂ ਦੇ ਵਿੱਚੋਂ 47 ਸੀਟਾਂ ਦੇ ਉੱਤੇ ਚੋਣ ਹੈ ਅੱਜ ਔਰ ਇਹਦੇ ਵਿੱਚ 264 ਜਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਨੇ। ਪਹਿਲੇ ਫੇਜ਼ ਦੇ ਵਿੱਚ ਮੁੱਖ ਮੰਤਰੀ ਸਰਬਾਨੰਦ ਸੋਨੋਵਾਲਾ ਮਜੂਲੀ ਤੋਂ ਚੋਣ ਲੜ ਰਹੇ ਆ। ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਸਾਬਕਾ ਮੰਤਰੀ ਰਾਜੀਵ ਲੋਚਨ ਪੇਗੂ ਦੇ ਨਾਲ ਹੈ। ਸਪੀਕਰ ਹਿਤੇਂਦਰਨਾਥ ਗੋਸਵਾਮੀ ਜੋਰਹਾਟ ਵਿਧਾਨ ਸਭਾ ਖੇਤਰ ਤੋਂ ਮੈਦਾਨ ਦੇ ਵਿੱਚ ਨੇ। ਉਹਨਾਂ ਦਾ ਮੁਕਾਬਲਾ ਜਿਹੜਾ ਕਾਂਗਰਸ ਦੇ ਵਿਧਾਇਕ ਰਾਣਾ ਗੋਸਵਾਮੀ ਦੇ ਨਾਲ ਹੈ। ਪੱਛਮੀ ਬੰਗਾਲ ਪਹਿਲੇ ਫੇਜ਼ ਦੇ ਵਿੱਚ 30 ਸੀਟਾਂ ਦੇ ਉੱਤੇ ਜਿਹੜੀ ਹੈ ਜੀ ਉਹ ਵੋਟਾਂ ਪੈ ਰਹੀਆਂ ਨੇ। ਵੋਟਾਂ ਦਾ ਸਿਲਸਿਲਾ ਬੜਾ ਲੰਬਾ ਚੌੜਾ ਜਿਹੜਾ ਜੀ ਇਹ ਅਪ੍ਰੈਲ 'ਚ ਆਪਾਂ ਗੱਲ ਕਰ ਰਹੇ ਹਾਂ, ਮਾਰਚ ਦੇ ਵਿੱਚ ਗੱਲ ਕਰ ਰਹੇ ਹਾਂ। ਅਪ੍ਰੈਲ ਪੂਰਾ ਇਹ ਵੋਟਾਂ ਪੈਣੀਆਂ ਨੇ 27 ਅਪ੍ਰੈਲ ਤੱਕ। ਮਤਲਬ ਹੁਣ ਤੋਂ 1 ਮਹੀਨਾ ਪੂਰਾ ਲਾ ਕੇ ਚੱਲੋ। ਵੱਖ-ਵੱਖ ਫੇਜ਼ ਦੇ ਵਿੱਚ 5 ਰਾਜਾਂ ਦੇ ਵਿੱਚ ਇਹ ਵੋਟਾਂ ਪੈਣੀਆਂ ਨੇ। 2 ਮਈ ਨੂੰ ਜਾ ਕੇ ਜਿਹੜੇ ਇਹਨਾਂ ਦੇ ਨਤੀਜੇ ਜਿਹੜੇ ਆਉਣੇ ਆ। ਮਤਲਬ ਕਿ ਇੱਕ ਲੰਬਾ ਇੰਤਜ਼ਾਰ ਇਹਨਾਂ 5 ਰਾਜਾਂ ਦੀਆਂ ਚੋਣਾਂ ਦੇ ਨਤੀਜਿਆਂ ਦੇ ਵਾਸਤੇ ਲੋਕਾਂ ਨੂੰ ਕਰਨਾ ਪੈਣਾ। ਇਹਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਉਹ ਖੜੇ ਹੁੰਦੇ ਰਹੇ ਆ ਕਿ ਇੰਨੇ ਜ਼ਿਆਦਾ ਫੇਜ਼ ਜਿਹੜੇ ਆ ਉਹ ਕਿਉਂ ਬਣਾਏ ਗਏ ਆ। ਕਿਹਾ ਜਾ ਰਿਹਾ ਕਿ ਇੱਕ ਸਟ੍ਰੈਟਜੀ ਆ ਜਿਹਦੇ ਤਹਿਤ ਇਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ ਉਹ ਕਿੰਨੀ ਕੁ ਸਫਲ ਹੁੰਦੀ ਆ ਇਹ ਨਤੀਜੇ ਦੱਸਣਗੇ। ਜੀ ਜੀ ਬਿਲਕੁਲ ਪ੍ਰਭਾਵ ਪਾਉਣ ਦੇ। ਅਖੀਰ ਤੇ ਵੈਸੇ ਗੱਲ ਕਰਦੇ ਹਾਂ ਦਿੱਲੀ ਗੁਰਦੁਆਰਾ ਐਕਟ ਸੰਬੰਧੀ ਜਿਹੜਾ ਇੱਕ ਕੇਸ ਚੱਲਦਾ ਸੀ ਉਸ ਦੀ ਸੁਣਵਾਈ ਵੀ ਅੱਗੇ ਪਈ। ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਵਾਸਤੇ ਜਿਹੜੀਆਂ ਧਾਰਮਿਕ ਧਿਰਾਂ ਨੂੰ ਆਗਿਆ ਦੇਣ ਤੇ ਗੈਰ ਸਿਆਸੀ ਦਲਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 1971 ਦੇ ਤਹਿਤ ਚੋਣ ਨਿਸ਼ਾਨ ਅਲਾਟ ਕਰਨ ਦੇ ਮਾਮਲੇ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੋਈ। ਇਹਦੇ ਵਿੱਚ ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਚੋਣ ਬੋਰਡ ਨੂੰ ਹਦਾਇਤ ਕੀਤੀ ਹੈ ਕਿ ਉਹ ਐਕਟ 1971 ਨੂੰ ਪੂਰੀ ਤਰ੍ਹਾਂ ਲਾਗੂ ਕਰੇ। ਅਗਲੀ ਸੁਣਵਾਈ ਹੁਣ 6 ਮਈ ਨੂੰ ਹੋਊਗੀ, ਜਿਹਦੇ ਤੋਂ ਲਗਭਗ ਜਿਹੜਾ ਜੀ ਇਹ ਲੱਗ ਰਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਅਪ੍ਰੈਲ ਦੇ ਵਿੱਚ ਹੋਣ ਵਾਲੀਆਂ ਆਮ ਚੋਣਾਂ ਲਟਕ ਸਕਦੀਆਂ ਨੇ। ਜਿਹੜੇ ਵਕੀਲ ਨੇ HS ਫੂਲਕਾ ਉਹ ਕਹਿੰਦੇ ਨੇ ਕਿ ਹਾਈ ਕੋਰਟ ਦੇ ਦੂਹਰੇ ਬੈਂਚ ਦੇ ਵੱਲੋਂ ਚੋਣ ਬੋਰਡ ਦੇ ਡਾਇਰੈਕਟਰ ਨੂੰ ਹਦਾਇਤ ਕੀਤੀ ਕਿ ਰੂਲ 14 ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਤੇ ਅਦਾਲਤ ਨੇ ਦਿੱਲੀ ਸਰਕਾਰ ਦੇ ਗੁਰਦੁਆਰਾ ਮਾਮਲਿਆਂ ਦੇ ਮੰਤਰੀ ਦੀ ਚਿੱਠੀ ਨੂੰ ਪਾਸੇ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਇਸ ਐਕਟ ਦੀ ਧਾਰਾ 14 ਨੂੰ ਰੱਦ ਕਰਨ ਬਾਰੇ ਦਿੱਤੀ ਚੁਣੌਤੀ ਤੇ ਕੋਈ ਸਟੇ ਨਹੀਂ ਦਿੱਤਾ। ਔਰ ਜਿਹੜਾ ਅਕਾਲੀ ਦਲ ਬਾਦਲ ਹੈ ਉਹ ਕੱਲ ਦਾ ਇਹ ਪ੍ਰਚਾਰ ਕਰ ਰਿਹਾ ਕਿ ਸਾਨੂੰ ਚੋਣਾਂ ਲੜਨ ਦੀ ਪਰਮਿਸ਼ਨ ਮਿਲ ਗਈ ਹੈ ਤੇ ਦਿੱਲੀ ਦੇ ਮੰਤਰੀ ਨੇ ਜਿਹੜੀ ਚਿੱਠੀ ਦਿੱਤੀ ਸੀ ਉਹਨੂੰ ਰੱਦ ਕਰ ਦਿੱਤਾ ਗਿਆ, ਜਦੋਂ ਕਿ ਇਹਦੇ ਉੱਤੇ ਜਿਹੜੀ ਧਾਰਾ 14 ਇਹਦੇ ਵਿਚਲੀ ਜਿਹਦੇ ਉੱਤੇ ਉਹਨੇ ਚਿੱਠੀ ਦਿੱਤੀ ਸੀਗੀ ਉਹਨੂੰ ਰੱਦ ਕਰਨ ਦੇ ਵਾਸਤੇ ਜਿਹੜੀ ਦਿੱਤੀ ਚੁਣੌਤੀ ਤੇ ਕੋਈ ਸਟੇ ਨਹੀਂ ਦਿੱਤਾ ਅਕਾਲੀ ਦਲ ਦੇ ਜਿਹੜੀ ਇਹਨਾਂ ਨੇ ਚਿੱਠੀ ਦਿੱਤੀ ਸੀ। ਅਗਲੀ ਸੁਣਵਾਈ 6 ਮਈ ਨੂੰ ਹੋਊਗੀ। ਇਹ ਕਿਹਾ ਗਿਆ ਕਿ ਸਰਨਾ ਧੜੇ ਦੇ ਚੋਣ ਨਿਸ਼ਾਨ ਦੇ ਮਾਮਲੇ ਦੇ ਵਿੱਚ ਪ੍ਰਤੀਕ ਜਲਾਨ ਦੀ ਅਦਾਲਤ ਨੇ ਡਾਇਰੈਕਟੋਰੇਟ ਨੂੰ ਇਹ ਗੱਲ ਕਹੀ ਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਦਿੱਲੀ ਆ ਉਹਦੇ ਆਗੂਆਂ ਤੋਂ ਇਹ ਹਲਫਨਾਮਾ ਲਵੇ ਕਿ ਉਹ ਧਾਰਮਿਕ ਚੋਣਾਂ ਹੀ ਲੜਨਗੇ, ਸਿਆਸੀ ਚੋਣਾਂ ਨਹੀਂ ਲੜਨਗੇ। ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬਾ ਪ੍ਰਧਾਨ ਜਿਹੜਾ ਹਰਮੀਤ ਸਿੰਘ ਕਾਲਕਾ ਉਹਨੇ ਇਹ ਗੱਲ ਕਹੀ ਹੈ ਕਿ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਦੇ ਮੰਤਰੀ ਦੇ ਉਸ ਹੁਕਮ ਤੇ ਰੋਕ ਲਾਤੀ ਹੈ ਜਿਹਦੇ ਤਹਿਤ ਅਕਾਲੀ ਦਲ ਨੂੰ ਚੋਣਾਂ ਲੜਨ ਤੋਂ ਰੋਕਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਸੀਗੀ।
ਜਦ ਆਪੋ ਆਪਣੇ ਦੋਨੋਂ ਧਿਰਾਂ ਜਿਹੜਾ ਉਹ ਦਾਅਵੇ ਕਰ ਰਹੀਆਂ ਨੇ। ਪਰ ਇਹਦੀ ਜਿਸ ਤਰੀਕੇ ਦੇ ਨਾਲ ਮਈ ਦੇ ਵਿੱਚ ਹੁਣ ਤਰੀਕ ਜਾ ਪਈ ਹੈ, ਤਾਂ ਅਪ੍ਰੈਲ ਦੇ ਵਿੱਚ ਜਿਹੜੀਆਂ ਸੰਭਾਵੀ ਚੋਣਾਂ ਹੋਣੀਆਂ ਸੀਗੀਆਂ ਉਹ ਸ਼ਾਇਦ ਨਾ ਹੋਣ। ਇਸ ਮਾਮਲੇ ਦੇ ਵਿੱਚ ਅਕਾਲੀ ਦਲ ਬਾਦਲ ਜਿਹੜਾ ਉਹ ਕੁੜਕੀ ਦੇ ਵਿੱਚ ਫਸਦਾ ਨਜ਼ਰ ਜਿਹੜਾ ਉਹ ਆ ਰਿਹਾ, ਕਿਉਂਕਿ ਇੱਥੇ ਉਹਨੂੰ ਇਹ ਦੱਸਣਾ ਪੈਣਾ ਵੀ ਉਹ ਧਾਰਮਿਕ ਪਾਰਟੀ ਆ ਜਾਂ ਉਹ ਗੈਰ ਧਾਰਮਿਕ ਜਿਹੜੀ ਉਹ ਪਾਰਟੀ ਹੈ, ਕਿਉਂਕਿ ਜਿਹੜੀ ਰਜਿਸਟ੍ਰੇਸ਼ਨ ਹੈ ਉਹਦੇ ਵਿੱਚ ਤੁਹਾਨੂੰ ਦੱਸਣਾ ਪੈਂਦਾ, ਜਿਹੜਾ ਤੁਸੀਂ ਚੋਣ ਕਮਿਸ਼ਨ ਦੇ ਕੋਲੇ ਜਿਹੜਾ ਪਾਰਟੀ ਦਾ ਸੰਵਿਧਾਨ ਹੈ ਉਹ ਲਾਉਣਾ ਪੈਂਦਾ। ਜਿਹੜੀਆਂ ਤਾਂ ਧਾਰਮਿਕ ਚੋਣਾਂ ਨੇ ਉਹ ਧਾਰਮਿਕ ਪਾਰਟੀਆਂ ਲੜ ਸਕਦੀਆਂ ਨੇ, ਜਿਹੜੀਆਂ ਰਾਜਨੀਤਿਕ ਚੋਣਾਂ ਨੇ ਉਹਦੇ ਵਿੱਚ ਕੋਈ ਜਿਹੜੀ ਪਾਰਟੀ ਇਦਾਂ ਦੀ ਚੋਣ ਨਹੀਂ ਲੜ ਸਕਦੀ ਜਿਹਨੇ ਕਿ ਇਹ ਲਿਖ ਕੇ ਦਿੱਤਾ ਹੋਵੇ ਆਪਣੇ ਸੰਵਿਧਾਨ ਦੇ ਵਿੱਚ ਕਿ ਉਹ ਧਾਰਮਿਕ ਪਾਰਟੀ ਹੈ। ਉੱਥੇ ਤੁਹਾਨੂੰ ਜਿਹੜਾ ਉਹ ਗੈਰ ਧਾਰਮਿਕ ਪਾਰਟੀ ਰਜਿਸਟਰਡ ਕਰਵਾਉਣਾ ਪੈਂਦਾ ਭਾਰਤ ਦੇ ਸੰਵਿਧਾਨ ਦੇ ਮੁਤਾਬਕ। ਇਹ ਮਾਮਲਾ ਹੋਰ ਜ਼ਿਆਦਾ ਜਿਹੜਾ ਜੀ ਉਹ ਵਧਣ ਦੇ ਆਸਾਰ ਨੇ ਆਉਣ ਵਾਲੇ ਸਮੇਂ ਦੇ ਦੌਰਾਨ, ਕਿਉਂਕਿ ਐਕਚੁਅਲੀ ਇਹ ਮਾਮਲਾ ਇੱਥੇ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਵੀ ਇਦਾਂ ਦਾ ਚੱਲ ਰਿਹਾ। ਬਲਵੰਤ ਸਿੰਘ ਖੇੜਾ ਨੇ ਹੁਸ਼ਿਆਰਪੁਰ ਤੋਂ, ਉਹ ਦੇਰ ਤੋਂ ਇਹ ਮਾਮਲਾ ਅਦਾਲਤ ਦੇ ਵਿੱਚ ਲੈ ਕੇ ਗਏ ਹੋਏ ਆ ਹੁਸ਼ਿਆਰਪੁਰ ਦੇ ਵਿੱਚ ਕਿ ਅਕਾਲੀ ਦਲ ਨੇ 2 ਸੰਵਿਧਾਨ ਲਾਏ ਹੋਏ ਨੇ ਚੋਣ ਕਮਿਸ਼ਨ ਦੇ ਕੋਲੇ। ਜਦੋਂ ਉਹਨੇ ਧਾਰਮਿਕ ਚੋਣਾਂ ਲੜਨੀਆਂ ਹੁੰਦੀਆਂ ਉਦੋਂ ਉਹ ਕੱਢ ਲੈਂਦਾ ਜਿਹੜਾ ਜੀ ਜਿਹਦੇ ਵਿੱਚ ਉਹ ਕਹਿੰਦਾ ਕਿ ਮੈਂ ਧਾਰਮਿਕ ਪਾਰਟੀ ਆ, ਤੇ ਜਦੋਂ ਉਹਨੇ ਦੂਜੀਆਂ ਚੋਣਾਂ ਲੜਨੀਆਂ ਹੁੰਦੀਆਂ ਨੇ ਫਿਰ ਉਹ ਦੂਸਰੇ ਸੰਵਿਧਾਨ ਦੀ ਵਰਤੋਂ ਕਰਦਾ ਜਿਹਦੇ ਵਿੱਚ ਉਹ ਇਹ ਕਹਿੰਦੇ ਕਿ ਅਸੀਂ ਧਰਮ ਨਿਰਪੱਖ ਪਾਰਟੀ। ਜੀ ਜੀ, ਭਲਾ ਕੁਛ ਹੁੰਦਾ ਆ, ਪਰ ਹੁਣ ਨਿਤਾਰਾ ਹੋ ਜਾਊਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਚ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।